ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਅੱਜ 31 ਦਸੰਬਰ ਹੈ। 31 ਦਸੰਬਰ 1612 ਗੁਰੂ ਹਰਗੋਬਿੰਦ ਸਾਹਿਬ ਵੱਲੋਂ ਫੌਜ ਕਾਇਮ ਕਰਨ, ਕਿਲਾ ਬਣਾਉਣ ਅਤੇ ਸ਼ਹਿਰ ਦੀ ਚਾਰਦੀਵਾਰੀ ਕਰਨ ਦੀ ਸ਼ਿਕਾਇਤ ਜਹਾਂਗੀਰ ਕੋਲ ਪੁੱਜੀ ਤਾਂ ਉਸ ਨੇ ਆਪਣਾ ਅਹਿਦੀਆ ਅੰਮ੍ਰਿਤਸਰ ਭੇਜਿਆ, ਜੋ 29 ਦਸੰਬਰ 1612 ਦੇ ਦਿਨ ਉੱਥੇ ਪੁੱਜਾ ਸੀ ਅਤੇ ਗੁਰੂ ਜੀ ਨੂੰ ਦਿੱਲੀ ਬੁਲਾਏ ਜਾਣ ਦਾ ਪੈਗਾਮ ਦਿੱਤਾ ਸੀ। ਗੁਰੂ ਜੀ 31 ਦਸੰਬਰ 1612 ਦੇ ਦਿਨ ਘੋੜੇ ਤੇ ਸਵਾਰ ਹੋ ਕੇ ਉਸ ਦੇ ਨਾਲ ਚੱਲ ਪਏ। ਗੁਰੂ ਸਾਹਿਬ ਨੂੰ ਜਨਵਰੀ 1613 ਦੇ ਵਿੱਚ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੋਂ ਉਹ 6.5 ਸਾਲ ਮਗਰੋਂ 26 ਅਕਤੂਬਰ 1619 ਦੇ ਦਿਨ ਰਿਹਾ ਹੋਏ ਸਨ। 31 ਦਸੰਬਰ 1665 ਧਮਧਾਨ ਦੇ ਵਿੱਚ ਰਹਿੰਦਿਆਂ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇੜੇ ਦੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਏ। ਇਸ ਸਮੇਂ ਆਪ ਦੇ ਨਾਲ ਭਾਈ ਦੱਗੋ ਅਤੇ ਹੋਰ ਬਹੁਤ ਸਾਰੇ ਸਿੱਖ ਵੀ ਸਨ। ਜੰਗਲ ਦੇ ਵਿੱਚ ਆਪ ਜੀ ਨੂੰ ਇਸ ਇਲਾਕੇ ਦੇ ਫੌਜਦਾਰ ਆਲਮ ਖਾਨ ਰੋਹਿਲਾ ਨੇ ਸ਼ਾਹੀ ਹੁਕਮ ਦੇ ਹੇਠ ਗ੍ਰਿਫਤਾਰ ਕਰ ਲਿਆ। ਔਰੰਗਜ਼ੇਬ ਦਾ ਇਹ ਹੁਕਮ ਸੀ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਨਾ ਤਾਂ ਹਥਿਆਰ ਰੱਖ ਸਕਦਾ ਤੇ ਨਾ ਹੀ ਸ਼ਿਕਾਰ ਖੇਡ ਸਕਦਾ ਹੈ। ਆਲਮ ਖਾਨ ਆਪ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਗਿਆ ਅਤੇ 8 ਨਵੰਬਰ 1665 ਦੇ ਦਿਨ ਔਰੰਗਜ਼ੇਬ ਦੇ ਅੱਗੇ ਪੇਸ਼ ਕੀਤਾ। ਔਰੰਗਜ਼ੇਬ ਨੇ ਗੁਰੂ ਸਾਹਿਬ ਤੋਂ ਹਥਿਆਰ ਰੱਖਣ ਅਤੇ ਸ਼ਿਕਾਰ ਖੇਡਣ ਦੀ ਜਵਾਬ ਤਲਬੀ ਕਰਨ ਦੇ ਨਾਲ ਇਸਲਾਮ ਅਤੇ ਸਿੱਖ ਧਰਮ ਬਾਰੇ ਚਰਚਾ ਵੀ ਕੀਤਾ। ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੇਕਰ ਉਹ ਹਥਿਆਰਬੰਦ ਰਹਿਣਾ ਚਾਹੁੰਦੇ ਨੇ ਤਾਂ ਉਹ ਮੁਸਲਮਾਨ ਹੋ ਜਾਣ। ਗੁਰੂ ਸਾਹਿਬ ਵੱਲੋਂ ਮੁਸਲਮਾਨ ਬਣਨੋਂ ਨਾ ਕਰਨ ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਸਮੇਂ ਰਾਜਾ ਜੈ ਸਿੰਘ ਮਿਰਜ਼ਾ ਦਾ ਪੁੱਤਰ ਕੰਵਰ ਰਾਮ ਸਿੰਘ ਮਿਰਜ਼ਾ ਦਰਬਾਰ ਦੇ ਵਿੱਚ ਹਾਜ਼ਰ ਸੀ। ਉਸ ਨੇ ਔਰੰਗਜ਼ੇਬ ਨੂੰ ਅਜਿਹਾ ਕਰਨੋਂ ਵਰਜਿਆ। ਕੁਝ ਚਿਰ ਸੋਚ ਵਿਚਾਰ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਰਾਮ ਸਿੰਘ ਮਿਰਜ਼ਾ ਦੀ ਮਿਸਲ ਯਾਨੀ ਕਿ ਹਿਰਾਸਤ ਦੇ ਵਿੱਚ ਭੇਜ ਦਿੱਤਾ। ਕੰਵਰ ਰਾਮ ਸਿੰਘ ਨੇ ਗੁਰੂ ਸਾਹਿਬ ਨੂੰ 31 ਦਸੰਬਰ 1665 ਦੇ ਦਿਨ ਰਿਹਾ ਕਰ ਦਿੱਤਾ। ਰਾਮ ਸਿੰਘ ਮਿਰਜ਼ਾ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵੇਲੇ ਔਰੰਗਜ਼ੇਬ ਦੀ ਮਨਜ਼ੂਰੀ ਨਹੀਂ ਸੀ ਲਈ, ਇਸ ਕਰਕੇ ਔਰੰਗਜ਼ੇਬ ਨੇ ਰਾਮ ਸਿੰਘ ਮਿਰਜ਼ਾ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਸ ਨੇ ਰਾਮ ਸਿੰਘ ਮਿਰਜ਼ਾ ਨੂੰ ਅਸਾਮ ਦੀ ਖਤਰਨਾਕ ਮੁਹਿੰਮ ਤੇ ਭੇਜਿਆ ਅਤੇ ਸੋਚਿਆ ਕਿ ਜੇਕਰ ਉਹ ਉੱਥੇ ਮਾਰਿਆ ਗਿਆ ਤਾਂ ਉਸ ਨੂੰ ਸਜ਼ਾ ਮਿਲ ਜਾਵੇਗੀ ਅਤੇ ਜੇਕਰ ਉਹ ਅਸਾਮ ਦੇ ਰਾਜੇ ਨੂੰ ਜਿੱਤ ਆਇਆ ਤਾਂ ਉਸ ਦੀ ਬਾਕੀ ਦੀ ਸਜ਼ਾ ਮਾਫੀ ਹੋ ਜਾਵੇਗੀ। 31 ਦਸੰਬਰ 1925 ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਸਿੱਖਾਂ ਨੇ ਬੜੇ ਕੀਮਤੀ ਚੌਰ ਭੇਂਟ ਕੀਤੇ ਨੇ। ਅਜਿਹਾ ਹੀ ਇੱਕ ਬਹੁਤ ਜ਼ਿਆਦਾ ਕੀਮਤੀ ਚੌਰ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੇ ਵਿੱਚ ਪਿਆ ਹੋਇਆ ਹੈ। ਇੱਕ ਮੁਸਲਮਾਨ ਹਾਜੀ ਮੁਹੰਮਦ ਮਸਕੀਨ ਸ਼ਾਹ ਨੇ ਇਸ ਨੂੰ ਬਹੁਤ ਮਿਹਨਤ ਦੇ ਨਾਲ ਬਣਾਇਆ ਸੀ ਅਤੇ ਮਦੀਨਾ ਸਾਊਦੀ ਅਰਬ ਤੋਂ ਅੰਮ੍ਰਿਤਸਰ ਆ ਕੇ 31 ਦਸੰਬਰ 1925 ਨੂੰ ਅਕਾਲ ਤਖਤ ਸਾਹਿਬ ਵਿਖੇ ਭੇਂਟ ਕੀਤਾ। ਹਾਜੀ ਮੁਹੰਮਦ ਮਸਕੀਨ ਸ਼ਾਹ ਨੇ ਇਸ ਦੇ 1,45,000 ਰੇਸ਼ਿਆਂ ਨੂੰ 350 ਕਿਲੋ ਚੰਦਨ ਦੀ ਲੱਕੜੀ ਦੇ ਵਿੱਚੋਂ ਕੱਢ ਕੇ ਬਣਾਇਆ ਸੀ। ਇਸ ਨੂੰ ਬਣਾਉਣ ਦੇ ਲਈ ਉਸ ਨੂੰ 5 ਸਾਲ 7 ਮਹੀਨੇ ਦਾ ਸਮਾਂ ਲੱਗਿਆ। ਹਾਜੀ ਸ਼ਾਹ ਨੇ ਕੁੱਲ 2 ਚੌਰ ਬਣਾਏ ਸਨ। ਦੂਜਾ ਉਸ ਨੇ ਮੁਸਲਮਾਨਾਂ ਦੇ ਮੁਕੱਦਸ ਥਾਂ ਤੇ ਯਾਨੀ ਕਿ ਮਦੀਨੇ ਵਿਖੇ ਭੇਂਟ ਕੀਤਾ। ਇਸ ਤੋਹਫੇ ਦੇ ਬਦਲੇ ਹਾਜੀ ਨੂੰ ਦਰਬਾਰ ਸਾਹਿਬ ਤੋਂ ਕੀਮਤੀ ਸਰੋਪਾ ਭੇਂਟ ਕੀਤਾ ਗਿਆ ਸੀ। 31 ਦਸੰਬਰ 1929 ਦੇ ਵਿੱਚ ਕਾਂਗਰਸ ਦਾ ਸਾਲਾਨਾ ਇਜਲਾਸ 29 ਤੋਂ 31 ਦਸੰਬਰ ਨੂੰ ਲਾਹੌਰ ਦੇ ਵਿੱਚ ਹੋਇਆ। ਇਸ ਇਜਲਾਸ ਦੇ ਵਿੱਚ ਮਾਸਟਰ ਤਾਰਾ ਸਿੰਘ ਤੋਂ ਇਲਾਵਾ ਇੱਕ ਵੀ ਅਕਾਲੀ ਸ਼ਾਮਲ ਨਾ ਹੋਇਆ। ਠੀਕ ਇਨੀ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕਾਨਫਰੰਸ ਲਾਹੌਰ ਦੇ ਵਿੱਚ ਰੱਖੀ ਹੋਈ ਸੀ। ਅਕਾਲੀ ਦਲ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਨਤੀਜਾ ਇਹ ਨਿਕਲਿਆ ਕਿ ਅਕਾਲੀ ਕਾਨਫਰੰਸ ਦੇ ਮੁਕਾਬਲੇ ਦੇ ਵਿੱਚ ਕਾਂਗਰਸ ਦਾ ਜਲਸਾ ਬਹੁਤ ਫਿੱਕਾ ਨਜ਼ਰ ਆ ਰਿਹਾ ਸੀ। ਕਾਂਗਰਸ ਦੇ ਸਮਾਗਮ ਦੇ ਆਖਰੀ ਦਿਨ ਯਾਨੀ ਕਿ 31 ਦਸੰਬਰ 1929 ਦੇ ਦਿਨ ਮੋਤੀ ਲਾਲ ਗਾਂਧੀ ਅਤੇ ਡਾਕਟਰ ਅੰਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਚਬੁਰਜੀ ਲਾਹੌਰ ਦੇ ਵਿੱਚ ਆਏ ਅਤੇ ਬਾਬਾ ਖੜਕ ਸਿੰਘ ਅਤੇ ਹੋਰ ਅਕਾਲੀ ਆਗੂਆਂ ਦੇ ਨਾਲ ਮੁਲਾਕਾਤ ਕੀਤੀ। 31 ਦਸੰਬਰ 1959 ਦੇ ਦਿਨ ਪੰਜਾਬ ਸਰਕਾਰ ਨੇ ਗੁਰਦੁਆਰਾ ਤਰਮੀਮੀ ਬਿੱਲ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਪੈਪਸੂ ਬੋਰਡ ਦੇ ਨਾਲ ਇਕੱਠਾ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿੱਚ 176 ਗੁਰਦੁਆਰੇ ਪੈਪਸੂ ਨੇ ਨਵੇਂ ਸ਼ਾਮਲ ਕੀਤੇ। 1 ਅਗਸਤ 1947 ਦੇ ਵਿੱਚ 751 ਗੁਰਦੁਆਰੇ ਸਨ, ਜਿਨ੍ਹਾਂ ਦੇ ਵਿੱਚੋਂ ਵੰਡ ਮਗਰੋਂ 179 ਪਾਕਿਸਤਾਨ ਵੱਲ ਰਹਿ ਗਏ ਸਨ। ਹੁਣ 1959 ਦੇ ਵਿੱਚ ਫਿਰ ਤੋਂ 748 ਗੁਰਦੁਆਰੇ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਸੰਬਰ 1986 ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਹਨਾਂ ਦੇ ਵਿੱਚੋਂ ਕਈਆਂ ਦੀ ਸ਼ਹੀਦੀ ਦੀਆਂ ਤਰੀਖਾਂ ਨਹੀਂ ਮਿਲਦੀਆਂ। ਇਹਨਾਂ ਦੇ ਵਿੱਚ ਸ਼ਾਮਲ ਸਨ ਸੁਖਦੇਵ ਸਿੰਘ, ਬਲਕਾਰ ਸਿੰਘ ਖਜ਼ਾਲਾ, ਬਲਦੇਵ ਸਿੰਘ ਦੇਬਾ, ਗੁਰਮੀਤ ਸਿੰਘ ਤਰਸਿੱਕਾ ਅੰਮ੍ਰਿਤਸਰ, ਸਤਿੰਦਰਪਾਲ ਸਿੰਘ ਬਿੱਟਾ ਪੁੱਤਰ ਕੁਲਵੰਤ ਸਿੰਘ ਮੰਨਣ ਅੰਮ੍ਰਿਤਸਰ, ਜੋਗਿੰਦਰ ਸਿੰਘ ਵਾਸੀ ਸੋਲ ਗੁਰਦਾਸਪੁਰ, ਮਹਿੰਦਰ ਸਿੰਘ ਵਾਸੀ ਨਸ਼ਹਿਰਾ ਪੰਨੂਆ, ਲਖਵਿੰਦਰ ਸਿੰਘ ਬੱਬਰ ਅਤੇ ਸਾਹਿਬ ਸਿੰਘ ਬੱਬਰ ਵਾਸੀ ਨਰੈਣਗੜ੍ਹ ਅੰਮ੍ਰਿਤਸਰ। ਪੰਜਾਬ ਪੁਲਿਸ ਨੇ ਦਸੰਬਰ 1987 ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਹਨਾਂ ਦੇ ਵਿੱਚੋਂ ਜਿਨ੍ਹਾਂ ਦੀਆਂ ਸ਼ਹੀਦੀ ਦੀਆਂ ਤਰੀਖਾਂ ਨਹੀਂ ਮਿਲ ਸਕੀਆਂ ਉਹਨਾਂ ਦੇ ਵਿੱਚ ਸ਼ਾਮਲ ਨੇ ਲਖਵੀਰ ਸਿੰਘ ਵਾਸੀ ਢੱਲੀਕਾ, ਸਵਰਨਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਅਲਾਦੀਨਪੁਰ, ਗੁਰਭੇਜ ਸਿੰਘ ਬੰਟੀ, ਗੱਬਰ ਸਿੰਘ ਉਰਫ ਕਾਲਾ ਵਾਸੀ ਓਠੀਆਂ ਅੰਮ੍ਰਿਤਸਰ, ਕੇਰ ਸਿੰਘ ਬੱਬਰ, ਜਰਨੈਲ ਸਿੰਘ ਬੱਬਰ ਵਾਸੀ ਨੂਰਪੁਰ ਜੱਟਾਂ, ਅਮਰਜੀਤ ਸਿੰਘ ਬਿੱਟੂ ਉਰਫ ਸ਼ਰਮਾ ਵਾਸੀ ਅੰਮ੍ਰਿਤਸਰ, ਚਰਨ ਸਿੰਘ ਵਾਸੀ ਸੰਤੂਵਾਲ ਫਿਰੋਜ਼ਪੁਰ, ਲੱਖਾ ਸਿੰਘ ਬਰਾੜ, ਗਿਆਨੀ ਦਵਿੰਦਰ ਸਿੰਘ, ਜਤਿੰਦਰਜੀਤ ਸਿੰਘ ਮੰਝਪੁਰ, ਗੁਰਦੇਵ ਸਿੰਘ ਵਾਸੀ ਧੀਰਪੁਰ ਨੇੜੇ ਹਮੀਰਾ, ਕਾਬਲ ਸਿੰਘ ਹੰਸ ਵਾਸੀ ਭੁੱਲਰ ਨੇੜੇ ਚਵਿੰਡਾ ਦੇਵੀ, ਮਹਿੰਦਰ ਸਿੰਘ ਵਾਸੀ ਨਸ਼ਹਿਰਾ ਪੰਨੂਆ, ਲਖਵਿੰਦਰ ਸਿੰਘ ਲੱਖਾ, ਸਤਨਾਮ ਸਿੰਘ ਮੰਡ ਉਰਫ ਸੱਤਾ ਤੇ ਹਰਭਜਨ ਸਿੰਘ, ਤਿੰਨੇ ਸਕੇ ਭਰਾ ਭਾਈ ਧਿਆਨ ਸਿੰਘ ਮੰਡ MP ਦੇ, ਭਾਈ ਹਰੀ ਸਿੰਘ ਵਾਸੀ ਢਾਲੀ ਕੇ ਫਰੀਦਕੋਟ, ਲੱਖਾ ਸਿੰਘ ਵਾਸੀ ਢਾਲੀ ਕੇ ਫਰੀਦਕੋਟ, ਬਾਦ ਸਿੰਘ ਸੂਰਾ ਵਾਸੀ ਅੰਮ੍ਰਿਤਸਰ, ਬਲਬੀਰ ਸਿੰਘ ਸੂਰਾ ਵਾਸੀ ਅੰਮ੍ਰਿਤਸਰ, ਕੁਲਵਿੰਦਰ ਸਿੰਘ ਮਿੰਟੂ ਵਾਸੀ ਟਿੱਬਾ ਕਪੂਰਥਲਾ, ਅਵਤਾਰ ਸਿੰਘ ਉਰਫ ਸੂਬੇਦਾਰ, ਰਵਿੰਦਰਪਾਲ ਸਿੰਘ ਉਰਫ ਗੋਗਾ, ਇਕਬਾਲ ਸਿੰਘ ਅਜਮੇਰ ਸਿੰਘ, ਸੁਲੱਖਣ ਸਿੰਘ ਬੱਬਰ, ਸੁਖਵੰਤ ਸਿੰਘ ਉਰਫ ਹੀਰਾ, ਸ਼ਮਸ਼ੇਰ ਸਿੰਘ ਉਰਫ ਨਾਨਕਸਰੀਆ, ਰਣਜੀਤ ਸਿੰਘ ਬੱਬਰ, ਸਤਨਾਮ ਸਿੰਘ ਬੱਬਰ, ਸਵਰਨ ਸਿੰਘ
ਸਿੰਘ ਬੱਬਰ, ਬਲਬੀਰ ਕੌਰ ਮਾਤਾ ਕਾਰਜ ਸਿੰਘ ਵਾਸੀ ਥਾਂਦੇ ਅੰਮ੍ਰਿਤਸਰ। 1987 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬੈਠੇ ਭਿੰਡਰਾਂ ਮਹਿਤਾ ਜਥੇ ਦੇ ਖਾੜਕੂਆਂ ਜਗੀਰ ਸਿੰਘ ਅਤੇ ਨਰਵੈਰ ਸਿੰਘ ਨੇ ਬਜ਼ੁਰਗ ਪੰਥਕ ਸੇਵਾਦਾਰ ਗੁਰਦਿਆਲ ਸਿੰਘ ਨੂੰ ਹੂੜਪੁਣੇ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ। ਉਹਨਾਂ ਉਸ ਨੂੰ ਸ਼ੱਕ ਦੀ ਬਿਨਾਹ ਤੇ ਕੁੱਟਣਾ ਸ਼ੁਰੂ ਕੀਤਾ। ਹਾਲਾਂਕਿ ਉਸਨੇ ਖਾੜਕੂ ਲਹਿਰ ਦੇ ਵਿੱਚ ਸੰਜੀਦਾ ਰੋਲ ਅਦਾ ਕੀਤਾ ਸੀ। ਖਾੜਕੂਆਂ ਦੀ ਹੂੜਮੱਤ ਅਤੇ ਆਪਸੀ ਦੁਸ਼ਮਣੀ ਦੀਆਂ ਅਜਿਹੀਆਂ ਬਹੁਤ ਸਾਰੀਆਂ ਕਰਤੂਤਾਂ ਹੋਰ ਵੀ ਮਿਲਦੀਆਂ ਨੇ। ਇਸ ਘਟਨਾ ਦੀ ਤਰੀਕ ਤਾਂ ਨਹੀਂ ਮਿਲਦੀ, ਸ਼ਾਇਦ ਇਹ ਦਸੰਬਰ 1987 ਦੀ ਵਾਰਦਾਤ ਹੈ। ਮਹਿੰਦਰ ਸਿੰਘ ਪੱਤਰਕਾਰ ਨੇ ਆਪਣੀ ਕਿਤਾਬ ਨੀ ਰੱਖੀ ਗਈ ਦੇ ਸਫਾ 238 ਤੋਂ 243 ਤੱਕ ਇਸ ਦਾ ਜ਼ਿਕਰ ਤਫਸੀਲ ਦੇ ਨਾਲ ਕੀਤਾ ਹੈ। ਪੰਜਾਬ ਪੁਲਿਸ ਨੇ ਦਸੰਬਰ 1999 ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਹਨਾਂ ਦੇ ਵਿੱਚੋਂ ਕਈਆਂ ਦੀਆਂ ਸ਼ਹੀਦੀ ਦੀਆਂ ਤਰੀਕਾਂ ਨਹੀਂ ਮਿਲ ਸਕੀਆਂ। ਇਹਨਾਂ ਦੇ ਵਿੱਚ ਸ਼ਾਮਲ ਸਨ ਅਜੀਤ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਕਾਂਤਾ ਗੁਰਦਾਸਪੁਰ, ਰਵਿੰਦਰ ਸਿੰਘ ਵਾਸੀ ਸੰਤਨਗਰ ਗੁਰਦਾਸਪੁਰ, ਸਤਨਾਮ ਸਿੰਘ ਸੱਤਾ ਵਾਸੀ ਸੰਤਨਗਰ ਗੁਰਦਾਸਪੁਰ, ਸੁਖਦੇਵ ਸਿੰਘ ਫੌਜੀ ਵਾਸੀ ਨੌਰੰਗਾਬਾਦ, ਗੁਰਮੇਜ ਸਿੰਘ ਉਰਫ ਸ਼ੇਰ ਸਿੰਘ ਵਾਸੀ ਦਿਆਲਪੁਰ ਅੰਮ੍ਰਿਤਸਰ, ਲਖਬੀਰ ਸਿੰਘ ਵਾਸੀ ਕੋਟਲੀ ਸੂਰਤਮੱਲੀ, ਕੁਲਵਿੰਦਰ ਸਿੰਘ ਉਰਫ ਬਾਬੂ ਵਾਸੀ ਕਿਲੀ ਬੋਦਲਾ, ਦਲਬੀਰ ਸਿੰਘ ਨੀਟੂ ਵਾਸੀ ਮੀਆਂਕੋਟ ਗੁਰਦਾਸਪੁਰ, ਦਰਸ਼ਨ ਸਿੰਘ ਵਾਸੀ ਰਣਜੀਤਗੜ੍ਹ, ਹਰਵਿੰਦਰ ਸਿੰਘ ਵਾਸੀ ਖੁਜਾਲਾ ਤੇ ਜਸਪਾਲ ਸਿੰਘ ਪਾਲਾ। 31 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਵਿੰਦਰ ਸਿੰਘ ਕੰਗ, ਬੱਬਰ ਵਾਸੀ ਰੋਪੜ, ਸ਼ੇਰ ਸਿੰਘ ਉਰਫ ਮੁਨਸ਼ੀ ਵਾਸੀ ਆਲੋਵਾਲ, ਕਰਮ ਸਿੰਘ ਵਾਸੀ ਲਹੂਕਾ, ਬਲਦੇਵ ਸਿੰਘ ਬੱਬਰ ਵਾਸੀ ਪਹਿਲੂਆਣਾ, ਰਾਜਵਿੰਦਰ ਸਿੰਘ ਰਾਣਾ ਵਾਸੀ ਫਤਿਹਗੜ੍ਹ ਸਭਰਾ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ ਦਸੰਬਰ 1990 ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਸੀ। ਇਹਨਾਂ ਦੇ ਵਿੱਚੋਂ ਜਿਨ੍ਹਾਂ ਦੀਆਂ ਸ਼ਹੀਦੀ ਦੀਆਂ ਤਰੀਕਾਂ ਨਹੀਂ ਮਿਲ ਸਕੀਆਂ, ਉਹਨਾਂ ਦੇ ਵਿੱਚ ਸ਼ਾਮਲ ਨੇ ਨਿਰਮਲ ਸਿੰਘ ਨੋਰਾ ਪੁੱਤਰ ਦੀਦਾਰ ਸਿੰਘ ਵਾਸੀ ਨੋਰਾ ਪਟਿਆਲਾ, ਸਾਰਸ ਸਿੰਘ ਵਾਸੀ ਠੱਟੀ, ਬਲਕਾਰ ਸਿੰਘ ਮੰਡ, ਗੁਲਜ਼ਾਰ ਸਿੰਘ ਛੱਪੜ, ਗੁਰਮੁਖ ਸਿੰਘ ਗੋਰਾ, ਨਿਰਮਲ ਸਿੰਘ ਵਾਸੀ ਬੁੰਡਾਲਾ, ਗੁਰਨਾਮ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ, ਪ੍ਰਗਟ ਸਿੰਘ, ਕੁਲਵੰਤ ਸਿੰਘ ਖੱਟਾ, ਸੁਖਦੇਵ ਸਿੰਘ ਵਾਸੀ ਰਸੂਲਪੁਰ, ਹਾਕਮ ਸਿੰਘ ਵਾਸੀ ਦਾਸੂਵਾਲ, ਬਲਵੰਤ ਸਿੰਘ ਔਰ ਪਰਮਜੀਤ ਸਿੰਘ ਕਾਲਾ ਵਾਸੀ ਪਬਰਾਲੀ ਖੁਰਦ ਗੁਰਦਾਸਪੁਰ। 31 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਇੰਦਰਜੀਤ ਸਿੰਘ ਬੱਬਰ ਬਾਸਰਕੇ, ਇੰਦਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਖੀਰਾ, ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਗੋਬਿੰਦਪੁਰਾ, ਕੁਲਦੀਪ ਸਿੰਘ, ਜਸਪਾਲ ਸਿੰਘ ਉਰਫ ਜੁਗਨੂ ਵਾਸੀ ਸੰਗਰੂਰ ਅਤੇ ਕਈ ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਦਸੰਬਰ 1998 ਦੇ ਵਿੱਚ ਜਦ ਬਾਦਲ ਨੇ ਗੁਰਚਰਨ ਸਿੰਘ ਟੌੜਾ ਨੂੰ ਅਕਾਲੀ ਦਲ ਵਿੱਚੋਂ ਕੱਢਣ ਵਾਸਤੇ ਮੋਰਚਾ ਲਾ ਲਿਆ ਤਾਂ ਟੌੜਾ ਨੇ ਭਾਈ ਰਣਜੀਤ ਸਿੰਘ ਤੋਂ ਮਦਦ ਮੰਗੀ। ਭਾਈ ਰਣਜੀਤ ਸਿੰਘ ਨੇ ਬਾਦਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਰਣਜੀਤ ਸਿੰਘ ਨੇ ਇਹ ਵੇਖਿਆ ਕਿ ਟੌੜਾ ਵੱਲੋਂ ਸ਼ਰੇਆਮ ਅਤੇ ਬਿਨਾਂ ਸ਼ਰਤ ਮਾਫੀ ਮੰਗਣ ਅਤੇ ਫਤਿਹਗੜ੍ਹ ਸਾਹਿਬ ਕਾਨਫਰੰਸ ਦੇ ਵਿੱਚ ਏਕਤਾ ਦੀਆਂ ਗੱਲਾਂ ਕਰਨ ਦੇ ਬਾਵਜੂਦ ਬਾਦਲ ਧੜਾ ਢਿੰਗੋਜ਼ੋਰੀ ਕਰਨ ਤੇ ਤੁਲਿਆ ਹੋਇਆ ਤਾਂ ਉਸ ਨੇ 31 ਦਸੰਬਰ 1998 ਦੇ ਦਿਨ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕਰਕੇ 15 ਅਪ੍ਰੈਲ ਤੱਕ ਟੌੜਾ ਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।